ਵਾਹਿਗੁਰੂ जी का खालसा वाहिगुरू जी की फतेह। मैं हाँ तुहाडी होस्ट नीलम कौर। प्रोग्राम सचो सच डॉक्टर अमरजीत सिंह जी दे नाल तुहानूं सारिਆਂ ਨੂੰ ਜੀ ਆਇਆਂ ਕਹਿੰਦੀ ਹਾਂ ਤੇ ਇਸ ਵੇਲੇ ਸਾਡੇ ਸਟੂਡੀਓ ਵਿੱਚ ਡਾਕਟਰ ਸਾਹਿਬ ਬੈਠੇ ਹੋਏ ਨੇ। आओ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। शुक्रिया। हाँ जी डॉक्टर साहब, अज 15 मार्च 2013 2 चेत नानकशाही संमत 545 का दिन है जी। हुण असीं ईमेल्स, फोन मैसेजेस, ट्विटर मैसेज और फेसबुक मैसेज का सिलसिला शुरू करते हैं। ਇਹ ਈਮੇਲ ਮੈਸੇਜ ਲੁਧਿਆਣਾ ਤੋਂ ਐਡਵੋਕੇਟ ਗੁਰਿੰਦਰ ਸਿੰਘ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚ ਬਹੁਤ ਪਸੰਦ ਹੈ। ਇਹਨਾਂ ਨੇ ਸਾਡੇ ਨਾਲ ਇੱਕ ਜਾਣਕਾਰੀ ਵੀ ਸਾਂਝੀ ਕੀਤੀ ਹੈ ਜੀ। ਇਹਨਾਂ ਦਾ ਕਹਿਣਾ ਹੈ ਕਿ ਸਿੱਖ ਆਜ਼ਾਦੀ ਦੇ ਸਰਗਰਮ ਮੈਂਬਰ ਭਾਈ ਨਰਾਇਣ ਸਿੰਘ ਚੌੜਾ ਤੇ ਜਿਹੜਾ ਅਸਲਾ ਪਾਇਆ ਗਿਆ ਹੈ, ਇਸ ਵਿੱਚ MP5 ਮਸ਼ੀਨ ਗਨਾਂ ਵੀ ਸ਼ਾਮਲ ਹਨ। ਅਸਲ ਵਿੱਚ ਇਹ ਮਸ਼ੀਨ ਗਨਾਂ ਪੰਜਾਬ ਪੁਲਿਸ ਨੇ ਹਾਲ ਵਿੱਚ ਹੀ ਜਰਮਨ ਦੀ ਇੱਕ ਅਸਲਾ ਫੈਕਟਰੀ ਤੋਂ ਖਰੀਦੀਆਂ ਹਨ। ਇਹ ਗੰਨਾਂ ਬੜੀ ਜਾਂਚ ਪੜਤਾਲ ਤੋਂ ਬਾਅਦ ਸਿਰਫ ਸਟੇਟ ਏਜੰਸੀਆਂ ਨੂੰ ਹੀ ਵੇਚੀਆਂ ਜਾਂਦੀਆਂ ਹਨ। ਸੋ ਇਹ ਸਭ ਕੁਝ ਖਾਲਿਸਤਾਨੀ ਸਿੱਖਾਂ ਨੂੰ ਕੇਸਾਂ ਵਿੱਚ ਉਲਝਾਉਣ ਲਈ ਕੀਤਾ ਜਾ ਰਿਹਾ ਹੈ। ਕਿਰਪਾ ਕਰਕੇ ਇਸ ਬਾਰੇ ਦਰਸ਼ਕਾਂ ਨੂੰ ਜਾਣੂ ਕਰਾਓ। ਸਾਨੂੰ ਬੜੀ ਖੁਸ਼ੀ ਹੈ ਕਿ ਹੁਣ ਸਾਡੇ ਦਰਸ਼ਕ ਜਿਹੜੇ ਕਿ ਸਾਰੀ ਦੁਨੀਆ ਦੇ ਵਿੱਚ ਫੈਲੇ ਹੋਏ ਨੇ ਜੀ, ਉਹ ਸਿਰਫ ਕਮੈਂਟ ਜਾਂ ਸਵਾਲ ਹੀ ਨਹੀਂ ਕਰਦੇ, ਉਹ ਇਨਸਾਈਡ ਜਾਣਕਾਰੀ ਵੀ ਸਾਨੂੰ ਦਿੰਦੇ ਨੇ ਜੀ। ਜਿਵੇਂ ਕਿ ਵੀਰ ਗੁਰਿੰਦਰ ਸਿੰਘ ਐਡਵੋਕੇਟ ਹੋਰਾਂ ਨੇ ਲੁਧਿਆਣੇ ਤੋਂ ਇਹ ਸਾਨੂੰ ਦੱਸਿਆ। ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਿ ਉਹਨਾਂ ਨੇ ਸਾਨੂੰ ਲਿਖਿਆ। ਔਰ ਇਹ ਵਾਕਈ ਜਦੋਂ ਭਾਈ ਨਰਾਇਣ ਸਿੰਘ ਚੌੜਾ ਨੂੰ ਗ੍ਰਿਫਤਾਰ ਕੀਤਾ, ਪਹਿਲਾਂ ਉਹਨਾਂ ਨੂੰ ਕੁਰਾਲੀ ਪੁਲਿਸ ਨੇ ਚੁੱਕਿਆ, ਰੋਪੜ ਦੇ ਵਿੱਚ ਕੇਸ ਪਾਏ ਗਏ, ਫਿਰ ਅੰਮ੍ਰਿਤਸਰ ਦੇ ਵਿੱਚ ਪੇਸ਼ ਕੀਤਾ, ਤੇ ਉਦੋਂ ਸਮਝ ਨਹੀਂ ਸੀ ਆ ਰਹੀ ਵੀ ਇੰਨਾ ਅਸਲਾ। ਫਿਰ ਕਿਹਾ ਜੀ ਫਲਾਣੀ ਥਾਂ ਤੋਂ ਹੋਰ ਰਿਮਾਂਡ ਲਿਆ, ਉੱਥੋਂ ਜਾ ਕੇ ਫੜਨੇ। ਔਰ ਜਦੋਂ MP5 ਗਨਸ ਦਾ ਜ਼ਿਕਰ ਹੋਇਆ ਤੇ ਇੱਥੇ ਵੀ ਜਿਹੜੇ ਕੁਛ ਇਹ ਸਾਰੇ ਸਿਨੇਰੀਓ ਨੂੰ ਸਮਝਦੇ ਨੇ, ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਹੁੰਦੀਆਂ ਨਹੀਂ ਹੈ, ਇਹ ਤਾਂ ਜਰਮਨ ਔਰ ਆਸਟਰੀਆ ਉਹਨਾਂ ਦੀਆਂ ਮੈਨੂਫੈਕਚਰਿੰਗ ਕੰਪਨੀਜ਼ ਬਣਾਉਂਦੀਆਂ। ਇਹ ਈਵਨ ਆਮ ਸਧਾਰਨ ਗਵਰਨਮੈਂਟ, ਸਟੇਟ ਗਵਰਨਮੈਂਟਸ ਨੂੰ ਵੀ ਨਹੀਂ ਵੇਚਦੀਆਂ ਜਾਂ ਨੈਸ਼ਨਲ ਗਵਰਨਮੈਂਟਸ ਨੂੰ ਵੀ ਨਹੀਂ ਵੇਚਦੀਆਂ। ਇਹ ਸਟੇਟ ਏਜੰਸੀਜ਼ ਔਰ ਉਹਨਾਂ 'ਚ ਵੀ ਉਹ ਮੇਕ ਸ਼ੋਰ ਕਰਦੀਆਂ ਨੇ ਕਿ ਇਹ ਬਲੈਕ ਲਿਸਟਡ ਨਾ ਹੋਏ ਕੋਈ ਜਿਹਨੂੰ ਕਿ ਇਹ ਵੇਚ ਰਹੇ ਨੇ, ਕਿ ਵੀ ਇਹ ਜਿਹੜਾ ਹੈ ਇਹ ਕੋਈ ਸ਼ੱਕੀ ਲੱਗਦਾ। ਔਰ ਇਹ ਚੰਗੀ ਗੱਲ ਹੈ ਕਿ ਭਾਈ ਸਾਹਿਬ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਵੀ ਇਹ ਜਿਹੜੀਆਂ MP5 ਗਨਸ ਨੇ ਇਹ ਪੰਜਾਬ ਪੁਲਿਸ ਨੇ ਰੀਸੈਂਟਲੀ ਬਾਏ ਕੀਤੀਆਂ ਜਰਮਨ ਮੈਨੂਫੈਕਚਰਿੰਗ ਕੰਪਨੀ ਤੋਂ। ਸੋ ਮੇਰਾ ਖਿਆਲ ਹੈ ਵੀ ਪਹਿਲਾਂ ਤਾਂ ਇਸ ਇਸ਼ੂ ਨੂੰ ਇਸ MP5 ਦੇ ਜਿਹੜੇ ਮੈਨੂਫੈਕਚਰਰਸ ਨੇ ਉਹਨਾਂ ਨਾਲ ਸਾਡਾ ਉਠਾਉਣਾ ਬਣਦਾ ਹੈ ਕਿ ਜੇ ਤੁਹਾਡਾ ਜਿਹੜਾ ਬੇਸਿਕ ਮਿਸ਼ਨ ਸਟੇਟਮੈਂਟ ਹੈ ਕਿ ਤੁਸੀਂ ਬਲੈਕ ਲਿਸਟਡ ਏਜੰਸੀਜ਼ ਨੂੰ ਇਹ ਨਹੀਂ ਵੇਚਦੇ, ਤੇ ਫਿਰ ਪੰਜਾਬ ਪੁਲਿਸ ਤਾਂ ਇੱਕ ਕ੍ਰਿਮੀਨਲ ਫੋਰਸ ਹੈ ਜਿਸ ਦੇ ਦਾ ਮੁਖੀ ਜਿਹੜਾ ਸੁਮੇਧ ਸੈਣੀ, ਆਲਰੇਡੀ ਉਹ ਕ੍ਰਿਮੀਨਲ ਕੇਸ ਵਿੱਚ ਹਿੰਦੁਸਤਾਨ ਦੀ ਆਪਣੀ CBI ਨੇ ਉਹਨੂੰ ਜਿਹੜਾ ਉਹ ਟਰਾਇਲ 'ਚ ਲਿਆਂਦਾ ਹੋਇਆ। ਹਾਲਾਂਕਿ ਇਹਦੇ ਬਾਵਜੂਦ ਉਹਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਦਿੱਤਾ ਗਿਆ। ਜਿਹੜਾ ਡਿਸੀਜਨ ਪੰਜਾਬ ਗਵਰਨਮੈਂਟ ਦਾ ਚੈਲੰਜ ਹੈ ਪੰਜਾਬ ਹਰਿਆਣਾ ਹਾਈ ਕੋਰਟ 'ਚ, ਉਹਨਾਂ ਨੇ ਉਹਦੀ ਹੀਅਰਿੰਗ ਕੀਤੀ ਹੈ, ਫੈਸਲਾ ਰਾਖਵਾਂ ਰੱਖਿਆ, ਕਿਸੇ ਵੇਲੇ ਵੀ ਫੈਸਲਾ ਆ ਸਕਦਾ। ਸੋ ਇੱਕ ਪਾਸੇ ਕ੍ਰਿਮੀਨਲ ਫੋਰਸ, ਉਸ ਕ੍ਰਿਮੀਨਲ ਫੋਰਸ ਦਾ ਵੀ ਅੱਗੋਂ ਹੈਡ ਉਹਨਾਂ ਦੇ ਆਪਣੇ ਕਾਨੂੰਨਾਂ ਮੁਤਾਬਕ ਕ੍ਰਿਮੀਨਲ। ਸੋ ਮੈਂ ਸਮਝਦਾ ਵੀ ਇਹ ਬੜੀ ਜਿਹੜੀ ਹੈ ਬੜੀ ਫਾਇਦੇਮੰਦ ਜਾਣਕਾਰੀ ਹੈ ਜਿਹੜੀ ਭਾਈ ਸਾਹਿਬ ਨੇ ਸਾਨੂੰ ਦਿੱਤੀ ਹੈ ਕਿ ਇਹ ਜਿਹੜੀਆਂ MP5s ਨੇ ਇਹ ਜਿਹੜੀਆਂ ਪਾਈਆਂ ਹੋਈਆਂ ਨੇ ਇਹ ਇੱਥੋਂ ਦੀਆਂ ਨੇ ਔਰ ਪੰਜਾਬ ਪੁਲਿਸ ਨੇ ਇਹ ਖਰੀਦੀਆਂ ਪਿਛਲੇ ਦਿਨਾਂ 'ਚ। ਸੋ ਜ਼ਾਹਰ ਹੈ ਵੀ ਜਿਹੜਾ ਮਕਸਦ ਹੈ ਇਹਨਾਂ ਦਾ, ਜਦੋਂ ਇਸ ਕਿਸਮ ਦਾ ਅਸਲਾ ਪਾਇਆ ਜਾਂਦਾ ਹੈ ਇਸ ਨੂੰ ਪਾਕਿਸਤਾਨ ਦੇ ਖਾਤੇ 'ਚ ਪਾਉਣਗੇ, ਫਿਰ ਕਹਿਣਗੇ ਜੀ ਉਹ ਚੀਨ 'ਚੋਂ ਆ ਗਈਆਂ, ਪਾਕਿਸਤਾਨ 'ਚ ਆ ਗਈਆਂ। ਮਕਸਦ ਇਹਨਾਂ ਦਾ ਇਹੀ ਹੈ ਵੀ ਜਿਹੜਾ ਵੀ ਕੋਈ ਪੰਥ ਲਈ ਕੰਮ ਕਰਨ ਵਾਲਾ, ਉੱਥੇ ਆਜ਼ਾਦੀ ਲਈ ਕੰਮ ਕਰਨ ਵਾਲਾ ਵੀਰ ਭੈਣ ਹੈ, ਉਹਨੂੰ ਤੁਸੀਂ ਬਾਹਰ ਨਾ ਰਹਿਣ ਦਿਓ, ਉਹਨੂੰ ਝੂਠੇ ਕੇਸਾਂ ਦੇ 'ਚ ਫਸਾਓ। ਭਾਈ ਕੁਲਵੀਰ ਸਿੰਘ ਬੜਾ ਪਿੰਡ, ਉਹਨਾਂ ਦੇ ਘਰ ਤੇ ਧਾਵਾ ਕੀਤਾ, ਅੱਧੀ ਰਾਤ ਤੋਂ ਬਾਅਦ ਜਾ ਕੇ ਉਹਨਾਂ ਦੀ ਪਤਨੀ ਨਾਲ, ਸਿੰਘਣੀ ਨਾਲ ਬਦਸਲੂਕੀ ਕੀਤੀ ਔਰ ਫਿਰ ਦਿਖਾਇਆ ਜੀ ਕਿ ਇੰਨਾ ਅਸਲਾ ਉੱਥੋਂ ਮਿਲਿਆ, ਆਹ ਬੈਲਟ ਮਿਲੀ, ਆ ਫਲਾਣਾ ਮਿਲਿਆ, ਟਿਮਕਾ ਮਿਲਿਆ। ਸੋ ਇਹ ਇੱਕ ਪੈਟਰਨ ਇਹਨਾਂ ਨੇ 80ਵਿਆਂ ਦੇ ਵਿੱਚ ਇਹੀ ਸੀ, ਜਿੱਥੇ ਵੀ ਉਹਨਾਂ ਨੇ ਕਿਸੇ ਨੂੰ ਫਸਾਣਾ, ਪੈਸੇ ਇਕੱਠੇ ਕਰਨੇ ਨੇ, ਮਾਰਨਾ ਕਿਸੇ ਨੂੰ, ਆ ਕੇ ਕਰ ਦੇਣਾ, ਉੱਥੇ ਵੀ ਉਹਨਾਂ ਨੇ ਕਹਿਣਾ ਜੀ ਆ ਵਿਹੜਾ ਪੱਟਿਆ, ਇਹਦੇ ਚੋਂ ਅਸਲਾ ਨਿਕਲਿਆ। ਸੋ ਇਹ ਭਾਈ ਨਰਾਇਣ ਸਿੰਘ ਚੌੜਾ ਉਹ ਇੱਕ ਸਕਾਲਰ ਨੇ, ਇੱਕ ਲਿਖਾਰੀ ਨੇ, ਇੱਕ ਸੋਚਵਾਨ ਨੇ। ਅਕਾਲ ਫੈਡਰੇਸ਼ਨ ਉਹਨਾਂ ਨੇ 1980ਵਿਆਂ ਦੇ ਵਿੱਚ ਬਣਾਈ ਸੀ ਔਰ ਇਸ ਕਿਸਮ ਦਾ ਉਹਨਾਂ ਦਾ ਕਦੇ ਵੀ ਕਿਸੇ ਜਿਹੜੀ ਆਮ ਜੁਝਾਰੂ ਫੋਰਸਿਸ ਨੇ ਕਦੇ ਉਹਨਾਂ ਦਾ ਨਾਂ ਜਦੋਂ ਮੂਵਮੈਂਟ ਵੀ ਚੱਲਦੀ ਰਹੀ ਹੈ ਕਿਸੇ ਦਾ ਵੀ ਉਹ ਹਿੱਸਾ ਨਹੀਂ ਸੀ। ਉਹ ਇੱਕ ਬੌਧਿਕ ਪੱਧਰ ਤੇ ਸੋਚਦੇ ਨੇ। ਉਹਨਾਂ ਨੇ ਕਿਤਾਬਾਂ ਵੀ ਲਿਖੀਆਂ, ਸੰਤ ਪਿੰਡਾਂ ਵਾਲਿਆਂ ਦੀਆਂ ਸਪੀਚਿਸ ਦਾ ਉਹਨਾਂ ਨੇ ਰੂਪਾਂਤਰ ਕੀਤਾ ਹੈ ਔਰ ਹੁਣ ਵੀ ਉਹਨਾਂ ਨੇ ਜਦੋਂ ਉਹਨਾਂ ਨੂੰ ਪੇਸ਼ ਕਰਨ ਲਈ ਲਿਆਂਦਾ ਜਾ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਕਿ ਮੇਰੀਆਂ
3 ਕਿਤਾਬਾਂ ਸੀ ਮੇਰੇ ਕੰਪਿਊਟਰ ਦੇ ਵਿੱਚ ਪਈਆਂ ਜਿਹੜੀਆਂ ਕਿ ਉੱਥੋਂ ਕੰਪਿਊਟਰ ਘਰ ਚੋਂ ਚੁੱਕ ਕੇ ਲੈ ਆਏ ਨੇ। ਸੋ ਜੇ ਉਹਨਾਂ ਤੇ ਇਹ ਕਹਿੰਦੇ ਕਿ ਜੀ ਕਿਤਾਬਾਂ 'ਚ ਉਹਨਾਂ ਨੇ ਕੁਝ ਲਿਖ ਦਿੱਤਾ ਹੈ ਜਿਹੜਾ ਕਿ ਹਿੰਦੁਸਤਾਨ ਦੀ ਜਿਹੜੀ ਅਖੰਡਤਾ ਦੇ ਲਈ ਖਤਰਾ ਹੈ, ਇਹ ਤਾਂ ਸਮਝ ਆ ਸਕਦਾ ਸੀ। ਪਰ ਇਹ MP5 ਗਨਸ ਉਹਨਾਂ ਤੇ ਪਾਣੀ ਹੈ, ਇਹ ਤਾਂ ਇਹ ਹੈ ਕਿ ਵੀ ਉਹਨਾਂ ਨੇ ਸਾਰੀ ਉਮਰ ਬਾਹਰ ਨਹੀਂ ਨਿਕਲਣ ਦੇਣਾ, ਇਹੀ ਮਕਸਦ ਹੈ। ਸੋ ਵੀਰ ਗੁਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਬੜੀ ਯੂਸਫੁਲ ਜਾਣਕਾਰੀ ਦਿੱਤੀ। ਜੀ ਡਾਕਟਰ ਸਾਹਿਬ, ਇਹ ਮੈਸੇਜ ਪਟਨਾ ਸਾਹਿਬ ਬਿਹਾਰ ਤੋਂ ਸਰਦਾਰ ਹਰਭਜਨ ਸਿੰਘ ਜੀ ਦਾ ਹੈ। ਇਹਨਾਂ ਅਨੁਸਾਰ ਇਹ ਬਿਹਾਰੀ ਮੂਲ ਦੇ ਸਿੱਖ ਹਨ। ਇਹਨਾਂ ਦਾ ਸਵਾਲ ਹੈ ਕਿ ਪੰਜਾਬੀ ਸਿੱਖ ਦੂਸਰੇ ਸੂਬਿਆਂ ਜਾਤਾਂ ਆਦਿ ਚੋਂ ਬਣੇ ਸਿੱਖਾਂ ਨੂੰ ਘਟੀਆ ਕਿਉਂ ਸਮਝਦੇ ਹਨ? ਸਭ ਤੋਂ ਪਹਿਲਾਂ ਤਾਂ ਸਾਡੇ ਤਖਤ ਸ੍ਰੀ ਪਟਨਾ ਸਾਹਿਬ ਤੋਂ ਵੀਰ ਹਰਭਜਨ ਸਿੰਘ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਉਸ ਪਵਿੱਤਰ ਨਾਮ ਵਾਲੇ ਸ਼ਹਿਰ ਜਿਸ 'ਚ ਕਦੇ ਇਸ ਬਾਰੇ ਇੱਕ ਸਕਾਲਰ ਨੇ ਇੱਕ ਥਾਂ ਤੇ ਕਿਹਾ ਵੀ ਜਿੱਥੇ ਬੁੱਧ ਦੀ ਸੌਰਡ ਅਸ਼ੋਕ ਨੇ ਰੱਖੀ, ਕਿਉਂਕਿ ਪਟਨਾ ਸਾਹਿਬ ਦਾ ਪਹਿਲਾ ਨਾਮ ਪਾਟਲੀ ਪੁੱਤਰ ਸੀ। ਅਸ਼ੋਕ ਜਦੋਂ ਬੋਧੀ ਬਣਿਆ ਉਹਦੀ ਰਾਜਧਾਨੀ ਸੀ ਔਰ ਉਹਨੇ ਅਹਿੰਸਾ ਦਾ ਰਸਤਾ ਚੁਣ ਕੇ ਸੂਰਮਗਤੀ ਦਾ ਰਸਤਾ ਛੱਡਿਆ। ਤੇ ਕਿਸੇ ਸਕਾਲਰ ਨੇ ਕਿਹਾ ਸੀ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਉਸ ਥਾਂ ਤੇ ਆਏ ਜਿੱਥੇ ਕਿ ਉਸ ਨੇ ਆਪਣੀ ਤਲਵਾਰ ਰੱਖੀ ਸੀ ਪਾਟਲੀ ਪੁੱਤਰ ਦੇ ਵਿੱਚ, ਮਤਲਬ ਜਿਹੜਾ ਇੱਕ ਭਗੌੜਾਪਨ ਸੀ ਤੇ ਇਧਰ ਇੱਕ ਜੁਝਾਰੂਪਨ ਹੈ ਜਿੱਥੇ ਕਿ ਇੱਕ ਦੁਸ਼ਟ ਸਬਨ ਕੋ ਮੂਲ ਉਪਾਰੰਗ ਦਾ ਸੁਨੇਹਾ ਗੁਰੂ ਨੇ ਦਿੱਤਾ। ਸੋ ਵੀਰ ਹਰਭਜਨ ਸਿੰਘ ਦਾ ਧੰਨਵਾਦ। ਉਹਨਾਂ ਨੇ ਜਿਹੜਾ ਸਵਾਲ ਕੀਤਾ ਇਹ ਵੀ ਬੜਾ ਮੈਂ ਸਮਝਦਾ ਵੀ ਦੁਖਦਾਈ ਹੈ। ਦੁਖਦਾਈ ਇਹ ਨਹੀਂ ਹੈ ਵੀ ਸਵਾਲ ਦੁਖਦਾਈ ਹੈ ਕਿਉਂਕਿ ਉਹ ਉਸ ਦੁਖਦਾਈ ਟ੍ਰੀਟਮੈਂਟ ਚੋਂ ਲੰਘਦੇ ਨੇ ਔਰ ਇਹ ਗੱਲ ਦੇ ਵਿੱਚ ਮੈਨੂੰ ਕਹਿਣ 'ਚ ਕੋਈ ਹਰਜ਼ ਨਹੀਂ ਹੈ ਕਿ ਜਦੋਂ 1960ਵਿਆਂ ਦੇ ਵਿੱਚ ਹਰਭਜਨ ਸਿੰਘ ਪੁਰੀ ਜਿਹੜੇ ਕਿ ਇੱਥੇ ਆ ਕੇ ਭਜਨ ਯੋਗੀ ਬਣ ਗਏ, ਕਸਟਮ ਇੰਸਪੈਕਟਰ ਸੀ ਇਹ, ਪਹਿਲਾਂ ਅੰਮ੍ਰਿਤਸਰ ਵੀ ਲੱਗੇ ਰਹੇ, ਫਿਰ ਦਿੱਲੀ 'ਚ ਕੋਈ ਕਰਪਸ਼ਨ ਚਾਰਜ ਚੱਲਿਆ, ਸਸਪੈਂਡ ਹੋਏ, ਯੋਗਾ ਦਾ ਜਿਹੜਾ ਉਹਦਾ ਵਿਰਸਾ ਸਿੰਘ ਦੇ ਸੰਪਰਕ 'ਚ ਆਏ ਗੋਬਿੰਦ ਸਦਨਵਾੜੇ ਦੇ ਔਰ ਨਤੀਜੇ ਦੇ ਤੌਰ ਤੇ ਇੱਥੇ ਆ ਕੇ ਆਪਣਾ ਯੋਗਾ ਦਾ ਸਟੱਫ ਵੇਚਿਆ, ਕੁੰਡਲਨੀ ਯੋਗਾ ਸਿੱਖੀ ਦੇ ਬਾਣੇ 'ਚ। ਤੇ ਉਹਨਾਂ ਜ਼ਮਾਨਿਆਂ 'ਚ ਜਿਹੜੇ ਸਿੱਖ ਸਕਾਲਰ ਜਾਂ ਸਿੱਖ ਚਿੰਤਕ ਸੀ ਜਦੋਂ ਇਹ ਗੱਲ ਕਹਿੰਦੇ ਸੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਾਂ ਉਸ ਵੇਲੇ ਦੇ ਕਰਤੇ ਧਰਤੇ ਸੀ ਪੰਥ ਦੇ ਕਿ ਯੋਗਾ ਦਾ ਸਿੱਖੀ ਨਾਲ ਸੰਬੰਧ ਨਹੀਂ ਹੈ, ਇਹ ਤੁਸੀਂ ਕੁੰਡਲਨੀ ਯੋਗਾ ਜਿਹੜਾ ਹੈ ਇਹ ਵਿੱਚ ਸਿੱਖੀ ਦੇ ਲਿਆ ਕੇ ਔਰ ਇਸ ਯੋਗਾ ਨੂੰ ਸਿੱਖੀ ਦਾ ਇੱਕ ਪਾਰਟ ਬਣਾ ਕੇ ਇਹ ਲੌਂਗ ਟਰਮ ਦਾ ਸਾਨੂੰ ਬਹੁਤ ਨੁਕਸਾਨ ਹੋਏਗਾ। ਤੇ ਉਹਨਾਂ ਦਾ ਜਵਾਬ ਇਹ ਹੁੰਦਾ ਸੀ ਜੀ ਦੇਖੋ ਇੱਥੇ ਤਾਂ ਸਾਡੇ ਬੱਚੇ ਸਿੱਖ ਨਹੀਂ ਤਾਂ ਗੋਰਿਆਂ ਨੂੰ ਸਿੱਖ ਬਣਾ ਰਿਹਾ। ਹੁਣ ਜਦੋਂ ਅਸੀਂ ਕੋਈ ਗੋਰਾ ਸਿੱਖ ਦੇਖਦੇ ਹਾਂ ਉਦੋਂ ਤਾਂ ਉਹ ਗੁਲਾਮੀ ਆ ਜਾਂਦੀ ਹੈ ਜਿਹੜੀ 200 ਸਾਲ ਹਿੰਦੁਸਤਾਨੀਆਂ ਨੇ ਹੰਡਾਈ ਹੈ, 98 ਸਾਲ ਅਸੀਂ ਹੰਡਾਈ ਹੋਈ। ਅੱਛਾ ਗੋਰਾ ਸਿੱਖ ਬਣ ਗਿਆ ਕਿਉਂਕਿ ਸਾਡੇ ਮਾਈਂਡ 'ਚ ਬੈਠਾ ਹੋਇਆ ਕਿ ਹਰ ਗੋਰਾ ਜਿਹੜਾ ਹੈ ਉਹ ਇੰਟੈਲੀਜੈਂਟ ਹੈ, ਉਹ ਸੁਪੀਰੀਅਰ ਹੈ, ਉਹ ਜਿਹੜਾ ਉਹ ਰੂਲਰ ਹੈ, ਉਹ ਜਿਹੜੀ ਰੂਲਰ ਮੈਂਟੈਲਿਟੀ ਨਹੀਂ ਨਿਕਲਦੀ। ਪਰ ਉਹੀ ਜਦੋਂ ਕੋਈ ਗਰੀਬ ਸਿੱਖ ਬਣਦਾ ਜਿਹੜਾ ਗਰੀਬ ਵਰਗ 'ਚੋਂ ਸਿੱਖੀ 'ਚ ਆਉਂਦਾ ਉਹ ਭਾਵੇਂ ਦਲਿਤ ਵਰਗ ਹੋਏ, ਬਿਹਾਰੀ ਹੋਏ, ਯੂਪੀ ਹੋਏ, ਬੰਗਾਲੀ ਹੋਏ, ਆਦੀਵਾਸੀ ਹੋਏ, ਤਾਂ ਫਿਰ ਸਾਡੇ 'ਚ ਨਫ਼ਰਤ ਵਾਲਾ ਹਿੱਸਾ ਹੁੰਦਾ ਹੈ। ਅੱਛਾ ਇਹ ਭਈਆ ਇਹ ਵੀ ਰੋਟੀਆਂ ਖਾਣ ਨੂੰ ਬਣ ਗਏ ਜੀ ਇਹ ਸਿੱਖ। ਹੁਣ ਇਹ ਜਿਹੜਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਿਹਾਰ ਦੇ ਵਿੱਚ ਕਿਉਂਕਿ ਪਟਨਾ ਸਾਹਿਬ ਤਖਤ ਸਾਹਿਬ ਹੋਣ ਕਰਕੇ ਸਿੱਖ ਸੰਗਤਾਂ ਦੀ ਆਵਾਜਾਈ ਵੀ ਹੈ, ਪ੍ਰਚਾਰ ਵੀ ਹੈ, ਬਿਹਾਰੀ ਮੂਲ ਦੇ ਸਿੱਖ ਵੀ ਨੇ ਔਰ ਖਾਸ ਤੌਰ ਤੇ ਹਜ਼ੂਰ ਸਾਹਿਬ ਦੇ ਇਲਾਕੇ 'ਚ ਦੱਖਣੀ ਸਿੱਖ ਨੇ ਜਿਹੜੇ ਮਰਾਠਾ ਮੂਲ ਦੇ ਨੇ, ਉਹਨਾਂ 'ਚੋਂ ਕੁਝ ਜਿਹੜੇ ਨੇ ਬਹੁਤ ਨੀਵੇਂ ਜਿਹਨੂੰ ਸੋਸ਼ਲ ਸਟੇਟ ਜਾਂ ਗਰੀਬ ਵਰਗ 'ਚੋਂ ਆਏ ਨੇ ਔਰ ਇਹ ਸ਼ਿਕਾਇਤ ਉਹਨਾਂ ਨੂੰ ਵੀ ਹੈ ਕਿ ਵੀ ਜਦੋਂ ਜਿਹੜੇ ਬੜੇ ਸਰਦੇ ਪੁੱਜਦੇ ਨੇ ਉਹ ਆਉਂਦੇ ਨੇ ਤੇ ਉਹ ਸਾਨੂੰ ਸਮਝਦੇ ਨੇ ਵੀ ਅਸੀਂ ਜਿਵੇਂ ਉਹਨਾਂ ਦੇ ਨੌਕਰ ਹੈ ਔਰ ਉਹਨਾਂ ਨੂੰ ਬਰਾਬਰ ਟ੍ਰੀਟ ਨਹੀਂ ਕਰਦੇ। ਸੋ ਮੈਂ ਸਮਝਦਾ ਵੀ ਜੇ ਇਹ ਗੱਲ ਨਾ ਹੁੰਦੀ ਤਾਂ ਅੱਜ ਸਾਰੇ ਸਾਊਥ ਏਸ਼ੀਆ ਦਾ ਦਲਿਤ ਵਰਗ, ਆਦੀਵਾਸੀ ਵਰਗ, ਗਰੀਬ ਵਰਗ ਸਿੱਖੀ ਦੇ ਵਿੱਚ ਹੁੰਦਾ ਕਿਉਂਕਿ ਸਿੱਖੀ ਧਰਮ ਹੀ ਉਹਨਾਂ ਦਾ। ਗੁਰੂ ਨਾਨਕ ਸਾਹਿਬ ਨੇ ਤਾਂ ਜਿਨ ਕੀ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਜ਼ਿਕਰ ਕਰਦੇ ਹਾਂ ਗੁਰੂ ਨਾਨਕ ਸਾਹਿਬ ਦਾ ਇਹ ਕੋਟ ਤਾਂ ਮੈਂ ਅਕਸਰ ਕਹਿੰਦਾ ਕਿ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਪਰ ਇਧਰ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ। ਸੋ ਗੁਰੂ ਨੇ ਤਾਂ ਐਮਪਾਵਰ ਹੀ ਉਹਨਾਂ ਨੂੰ ਕੀਤਾ ਨਿਮਾਣਿਆਂ ਨੂੰ, ਨਿਤਾਣਿਆਂ ਨੂੰ, ਜਿਨ੍ਹਾਂ ਦੀ ਜ਼ਾਤ ਵਰਨ ਕੁਲ ਦੇ ਵਿੱਚ ਸਰਦਾਰੀ ਨਾਂ ਦੀ ਜਾਂ ਬਾਦਸ਼ਾਹਤ ਦੀ ਕੋਈ ਗੱਲ ਹੀ ਨਹੀਂ ਸੀ। ਉਹਨਾਂ ਨੂੰ ਤਾਂ
ਚੰਗੇ ਨਾਂ ਰੱਖਣ ਦੀ ਵੀ ਮਨਾਹੀ ਸੀ ਇਹਨਾਂ ਦੇ ਮਨੂ ਦੇ ਕਾਨੂੰਨਾਂ ਦੇ ਥੱਲੇ, ਮਨੂ ਸਮ੍ਰਿਤੀ ਦੇ ਥੱਲੇ। ਹਾਂਜੀ। ਪਰ ਉਹ ਅਫਸੋਸ ਕਿ ਅਸੀਂ ਜਿਹੜੇ ਉਸ ਸੋਸ਼ਲ ਸਟੇਟਾ ਚੋਂ, ਸਮਾਜਿਕ ਉਸ ਵਰਗ ਚੋਂ ਥੋੜੇ ਜਿਹੇ ਉੱਪਰ ਆ ਗਏ। ਸਾਡੀ ਸੋਚ ਜਿਹੜੀ ਆ ਉਸੇ ਤਰ੍ਹਾਂ ਬ੍ਰਾਹਮਣਵਾਦੀ ਸੋਚ ਹੋ ਗਈ ਹੈ। ਅਸੀਂ ਜਿਹੜੇ ਦੂਸਰੇ ਗਰੀਬ ਨੇ ਔਰ ਜਿਹੜੇ ਗਰੀਬ ਵਰਗਾਂ ਚੋਂ ਆਏ ਸਿੱਖ ਨੇ ਉਹਨਾਂ ਪ੍ਰਤੀ ਨਫ਼ਰਤ ਰੱਖਦੇ ਹਾਂ। ਬਾਕੀ ਤਾਂ ਇਹ ਗੱਲ ਦੂਰ ਦੀ, ਸਾਡੀ ਰਹਿਤ ਮਰਿਆਦਾ ਤਾਂ ਕਹਿੰਦੀ ਹੈ ਕਿ ਖਾਲਸਾ ਖਾਲਸੇ ਨਾਲ ਭੇਦ ਵਰਤੇ, ਰੋਟੀ ਬੇਟੀ ਦੀ ਸਾਂਝ ਕਰੇ। ਰੋਟੀ ਬੇਟੀ ਦੀ ਸਾਂਝ ਤਾਂ ਰਿਸ਼ਤੇ ਨਾਤੇ ਨੇ, ਤੇ ਰਿਸ਼ਤੇ ਨਾਤੇ ਤਾਂ ਅਜੇ ਜਿਹੜੇ ਉੱਚੇ ਵਰਗਾਂ ਵਾਲੇ ਨੇ ਉਹ ਇੱਕ ਦੂਜੇ ਦੇ ਨਾਲ ਕਰਨ ਨੂੰ ਤਿਆਰ ਨਹੀਂ, ਕਤਲ ਹੋ ਜਾਂਦੇ ਨੇ ਇਸ ਗੱਲ ਦੇ ਉੱਤੇ। ਫਿਰ ਅਸੀਂ ਸਿੱਖੀ ਦਾ ਕਿਹੜਾ ਰਸਤਾ ਅਪਣਾਇਆ ਹੋਇਆ? ਔਰ ਮੈਂ ਸਮਝਦਾ ਵੀ ਜੇ ਸਾਡੀ ਇਹ ਸੋਚ ਨਾ ਹੁੰਦੀ ਤਾਂ ਅਸੀਂ ਮਾਈਨੋਰਟੀ ਵੀ ਨਾ ਹੁੰਦੇ ਹਿੰਦੁਸਤਾਨ। ਜੋ ਸਾਰਾ ਜਿਹੜਾ ਦਲਿਤ ਔਰ ਆਦੀਵਾਸੀ ਹੈ ਉਹ ਸਾਰਾ ਗੁਰੂ ਨਾਨਕ ਦੇ ਉਸ ਫਿਲਾਸਫੀ ਦੇ ਥੱਲੇ। ਔਰ ਇਹੀ ਵਾਕਿਆ ਮੈਨੂੰ ਸ਼ਾਇਦ ਇੱਥੇ ਕਾਫੀ ਕੁਝ ਸਾਲ ਹੋਏ ਨੇ, ਇੱਕ 77 ਸ਼੍ਰੋਮਣੀ ਕਮੇਟੀ ਦੇ ਉਹ ਆਏ ਜੀ, ਤੇ ਮੈਂ ਉਹਨਾਂ ਦਾ ਨਾਂ ਤਾਂ ਨਹੀਂ ਲਵਾਂਗਾ ਕਿਉਂਕਿ ਉਹਨਾਂ ਨੇ ਇਸ ਤੋਂ ਮਨਾ ਕੀਤਾ ਸੀ। ਔਰ ਉਹਨਾਂ ਨੇ ਕਿਹਾ ਕਿ ਜੀ ਮੈਂ 77 ਹੁੰਦਿਆਂ ਜੀ ਰਾਜਸਥਾਨ ਦੇ ਕੁਝ ਇਲਾਕਿਆਂ ਦੇ ਵਿੱਚ ਜਿੱਥੇ ਕਿ ਗਰੀਬ ਵਰਗ ਸੀ, ਸਿੱਖੀ ਦੇ ਪ੍ਰਚਾਰ ਲਈ ਮੈਂ ਪ੍ਰਧਾਨ ਟੌੜੇ ਨੂੰ ਕਿਹਾ ਕਿ ਜੀ ਮੈਨੂੰ ਇੱਕ ਗੱਡੀ ਇੰਨਾ ਮੰਥਲੀ ਜਿਹੜਾ ਫੰਡਸ ਮੁਹੱਈਆ ਕਰ ਦਿਓ ਤੇ ਅਸੀਂ ਜਿਹੜਾ ਉੱਥੇ ਸਿੱਖੀ ਪ੍ਰਚਾਰ ਕਰਾਂਗੇ, ਸਿੱਖੀ ਵੱਲ ਲਿਆਵਾਂਗੇ। ਉਹ ਕਹਿਣ ਲੱਗੇ ਜੀ ਸਾਨੂੰ ਤਾਂ ਮਤਲਬ ਬੜੇ ਥੋੜੇ ਸਮੇਂ 'ਚ ਇੰਨੀ ਕਾਮਯਾਬੀ ਮਿਲੀ, 2 ਸਾਲ ਇਹ ਪ੍ਰੋਗਰਾਮ ਚੱਲਿਆ ਤੇ ਉੱਥੋਂ ਲਗਭਗ 2-3 ਹਜ਼ਾਰ ਉਸ ਇਲਾਕੇ ਦਾ ਜਿਹੜਾ ਗਰੀਬ ਬਿਲਕੁਲ ਜਿਨ੍ਹਾਂ ਨੂੰ ਬਾਕੀ ਜਿਹੜੇ ਰਾਜਪੂਤ ਜਾਂ ਠਾਕੁਰ ਨੇ ਨੇੜੇ ਨਹੀਂ ਸੀ ਲੱਗਣ ਦਿੰਦੇ, ਉਹ ਸਿੱਖੀ 'ਚ ਆ ਗਏ। ਉਹਨਾਂ ਨੂੰ ਉੱਥੇ ਹੀ ਅਸੀਂ ਅੰਮ੍ਰਿਤ ਛਕਾਇਆ ਔਰ ਪੂਰੇ ਬਾਣੇ ਦੇ ਨਾਲ ਉਹ ਤਿਆਰ ਬਰ ਤਿਆਰ ਉਹਨਾਂ ਸਾਰਿਆਂ ਨੂੰ ਅਸੀਂ ਫਿਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਲਿਆਂਦਾ। ਔਰ ਕਹਿੰਦੇ ਵੀ ਜਦੋਂ 2-3 ਹਜ਼ਾਰ ਬੰਦਾ ਇੱਕੋ ਵੇਲੇ ਆਏ ਇਹ, ਔਰ ਉੱਥੇ ਬਹੁਤ ਜ਼ਿਆਦਾ ਉਹਨਾਂ ਦਾ ਜਿਹੜਾ ਪ੍ਰਭਾਵ ਵੀ ਸੀ।